ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸ਼ੁਰੂਆਤ ਕਰਦੇ ਹਾਂ ਜੀ ਪਾਕਿਸਤਾਨ ਦੇ ਮਸਲਿਆਂ ਦੀ ਤੇ ਸਾਡੇ ਨਾਲ ਮਸਲੇ ਵਿਚਾਰਨ ਲਈ ਜੁੜ ਚੁੱਕੇ ਨੇ ਸਹਿਯੋਗੀ ਸਾਡੇ ਨਾਸਿਰ ਅਲੀ। ਸਵਾਗਤ ਕਰਦੇ ਹਾਂ ਨਾਸਿਰ ਅਲੀ ਜੀ, ਸਵਾਗਤ ਹੈ ਤੁਹਾਡਾ। बहुत शुक्रिया मैडम जी। नासिर जी, जावेद इकबाल मूवी जो कि बहुत ही मकबूल केस होया थोड़े पाकिस्तान दे विच ते लगातार इस मूवी दा पूरा 1 साल दे अरसे तो इस मूवी लई जड़ियां कोशिशां सन कीतियां जा रही सन। ये मूवी बन के तैयार भी हो गई, उस तो बाद पंजाब दी हुकूमत वालों रोक क्यों लगा दी गई? जी बिल्कुल, जावेद इकबाल द अनटोल्ड स्टोरी ऑफ सीरियल किलर के नाम से मूवी सी ਤੇ ਇਸ ਮੂਵੀ ਦੇ ਉੱਪਰ ਪੰਜਾਬ ਹਕੂਮਤ ਨੇ ਪਾਬੰਦੀ ਲਗਾ ਦਿੱਤੀ। ਸਭ ਤੋਂ ਪਹਿਲੇ ਤਾਂ ਅਸੀਂ ਇਸ ਮੂਵੀ ਦਾ ਥੀਮ ਜਿਹੜਾ ਹੈਗਾ ਉਹਨੂੰ ਡਿਸਕਸ ਕਰਦੇ ਕਿ ਇਸ ਮੂਵੀ ਦਾ ਥੀਮ ਕੀ ਹੈ। ਤਕਰੀਬਨ ਅੱਜ ਤੋਂ 20 ਤੋਂ 21 ਸਾਲ ਪਹਿਲੇ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਬੜਾ ਦਿਲਖਰਾਸ਼ ਤੇ ਇੱਕ ਸਮਝ ਲਓ ਕਿ ਇਨਸਾਨ ਦੇ ਦਿਮਾਗ ਨੂੰ ਬੰਦ ਕਰਨ ਵਾਲਾ ਵਾਕਿਆ ਹੋਇਆ ਜਦੋਂ ਇੱਕ ਬੰਦੇ ਨੇ ਇਹ ਇਤਰਾਫ ਕੀਤਾ ਕਿ ਮੈਂ 100 ਬੱਚਿਆਂ ਦਾ ਕਾਤਲ ਹਾਂ ਤੇ ਮੈਂ 100 ਬੱਚਿਆਂ ਦੇ ਨਾਲ ਬਦਫੇਲੀ ਕਰਕੇ ਉਹਨਾਂ ਨਾਲ ਜਿਨਸੀ ਜ਼ਿਆਦਤੀ ਕਰਕੇ ਉਹਨਾਂ ਨਾਲ ਸੈਕਸ਼ੂਅਲ ਹੈਰੈਸਮੈਂਟ ਕਰਕੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਨੂੰ ਤਜ਼ਾਬ ਦੇ ਡਰਾਮਾ ਦੇ ਵਿੱਚ ਪਾ ਦਿੰਦਾ ਸੀ। ਜਦੋਂ ਇਹ ਇਤਰਾਫ ਹੋਇਆ ਤੇ ਪੂਰੇ ਮੁਲਕ ਦੇ ਵਿੱਚ ਇੱਕ ਹਲਚਲ ਮਚ ਗਈ ਤੇ ਇੰਟਰਨੈਸ਼ਨਲ ਮੀਡੀਆ ਨੇ ਇਹਦੀ ਕਵਰੇਜ ਵੀ ਦਿੱਤੀ। फिर ये उपर एक मूवी बनाई गई जिस मूवी का नाम भी जावेद इकबाल द अनटोल्ड स्टोरी ऑफ सीरियल किलर के नाम तो मूवी बनाई गई। अबू अलीहा नामी डायरैक्टर है ने बड़े मशहूर पाकिस्तान के, उन्होंने इस मूवी को प्रोड्यूस भी किया ते डायरैक्ट भी किया। तो इस मूवी च पाकिस्तान के ड्रामा इंडस्ट्री का बड़ा मशहूर नाम है यासर हुसैन, उन्होंने इस मूवी के बतौर जावेद इकबाल किरदार भी किया है। जो इस मूवी की तकमील हो रही सी तो उदों ही लोगों ने इनू एप्रीशिएट करना शुरू कर दिता सी। तो सोशल मीडिया पर बहुत सारे लोगों का ख्याल सी कि यह मूवी जी है गेम चेंजर है, ये लोगों के इमोशनस ਦੇ ਨਾਲ ਜਾ ਕੇ ਟਕਰਾਏਗੀ ਤੇ ਲੋਕ ਜਿਹੜੇ ਹੈਗੇ ਉਹ ਹੁਸ਼ਿਆਰ ਹੋ ਜਾਣਗੇ, ਲੋਕ ਚੁਕੰਨਾ ਹੋ ਜਾਣਗੇ ਤੇ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖਣਗੇ ਕਿਸੇ ਵੀ ਐਸੇ ਕਰੈਕਟਰ ਤੋਂ ਜਿਹੜਾ ਅਜੀਬੋ ਗਰੀਬ ਹੋਵੇ, ਜਿਹੜਾ ਉਹਨਾਂ ਦੇ ਬੱਚਿਆਂ ਦੇ ਕਰੀਬ ਹੋਣ ਦੀ ਕੋਸ਼ਿਸ਼ ਕਰਦਾ ਹੋਵੇ। ਤੇ ਇਸ ਮੂਵੀ ਨੂੰ ਬੜਾ ਐਪਰੀਸ਼ੀਏਟ ਕੀਤਾ ਗਿਆ। ਇਸ ਮੂਵੀ ਦੇ ਜਦੋਂ ਆਗਾਜ਼ ਦੇ ਵਿੱਚ ਇਹਦਾ ਟ੍ਰੇਲਰ ਆਇਆ ਤੇ ਇਸ ਮੂਵੀ ਦੇ ਇਸ ਟ੍ਰੇਲਰ ਦੇ ਉੱਪਰ ਜਦੋਂ ਟ੍ਰੋਲਿੰਗ ਹੋਈ, ਲੋਕਾਂ ਨੇ ਇਸ ਟ੍ਰੇਲਰ ਦੇ ਉੱਪਰ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ਕਿ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈਗਾ ਕਿ ਇੱਕ ਬਹੁਤ ਵੱਡੇ ਸੋਸ਼ਲ ਇਸ਼ੂ ਨੂੰ, ਇੱਕ ਬਹੁਤ ਵੱਡੇ ਸਮਾਜੀ ਇਸ਼ੂ ਨੂੰ ਉਠਾ ਕੇ ਇਹਦੇ ਉੱਪਰ ਫੀਚਰ ਫਿਲਮ ਬਣਾਈ ਗਈ। ਲੇਕਿਨ ਉਸ ਤੋਂ ਬਾਅਦ ਜਦੋਂ ਫਿਲਮ ਮੁਕੰਮਲ ਹੋ ਗਈ, ਫਿਲਮ ਦੀ ਤਕਮੀਲ ਹੋ ਗਈ, ਉਸ ਤੋਂ ਬਾਅਦ ਉਹਨੂੰ ਸੈਂਸਰ ਬੋਰਡ ਤੇ ਲਗਾਇਆ ਗਿਆ। ਸੈਂਸਰ ਬੋਰਡ ਦੇ ਵਿੱਚ 4 ਮੈਂਬਰਸ ਬੈਠਦੇ ਹੁੰਦੇ ਨੇ ਜਿਹੜੇ ਮੂਵੀ ਨੂੰ ਵਾਚ ਕਰਦੇ ਨੇ ਤੇ ਉਸ ਮੂਵੀ ਦੇ ਵਿੱਚ ਅਗਰ ਕੋਈ ਗਲਤੀਆਂ ਹੋਣ ਜਾਂ ਕੋਈ ਇਸ਼ੂ ਹੋਵੇ ਤੇ ਉਹ ਫਿਰ ਡਾਇਰੈਕਟਰ ਨੂੰ ਜਾਂ ਫਿਲਮ ਦੇ ਪ੍ਰੋਡਿਊਸਰ ਨੂੰ ਦੱਸਦੇ ਨੇ ਕਿ ਇਹ ਮਸਲਾ ਹੈ। ਉਹ 4 ਮੈਂਬਰ ਨੇ, ਸੈਂਸਰ ਬੋਰਡ ਦੇ 4 ਮੈਂਬਰਸ ਨੇ ਉਸ ਫਿਲਮ ਨੂੰ ਪਾਸ ਕਰ ਦਿੱਤਾ। ਜਦੋਂ ਸਿੰਧ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ, ਪੰਜਾਬ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਤੇ ਅਚਾਨਕ ਜਦੋਂ ਫਿਲਮ ਰਿਲੀਜ਼ ਹੋਣੀ ਸੀ, ਫਿਲਮ ਦੇ ਇੱਕ ਦਿਨ ਪਹਿਲੇ यानी कि फ्राइडे ਨੂੰ ਫਿਲਮ ਰਿਲੀਜ਼ ਹੋਣੀ ਸੀ, ਥਰਸਡੇ ਨੂੰ ਇੱਕ ਖਤ ਮਸੂਲ ਹੋਇਆ ਪੰਜਾਬ ਹਕੂਮਤ ਨੂੰ ਜਿਹਦੇ ਵਿੱਚ ਮੁxtਲਿਫ ਇਤਰਾਜ਼ਾਤ ਇਸ ਫਿਲਮ ਤੇ ਲਗਾਏ ਗਏ ਸੀ। ਤੇ ਉਹ ਪੰਜਾਬ ਹਕੂਮਤ ਨੇ ਇਹ ਮੌਕਫ ਜ਼ਾਹਿਰ ਕੀਤਾ ਕਿ ਇਹ ਜਿਹੜੀ ਫਿਲਮ ਦੇ ਉੱਪਰ ਇਤਰਾਜ਼ਾਤ ਲਗਾਏ ਜਾ ਰਹੇ ਨੇ ਇਹ ਆਮ ਆਵਾਮ ਵੱਲੋਂ ਇਤਰਾਜ਼ ਲਗਾਏ ਗਏ ਨੇ, ਲਿਹਾਜ਼ਾ ਅਸੀਂ ਇਸ ਫਿਲਮ ਨੂੰ ਸਿਨੇਮੇ ਘਰਾਂ ਦੇ ਵਿੱਚ ਨਹੀਂ ਚੱਲਣ ਦੇਣਾ ਤੇ ਉਹਨੂੰ ਬੈਨ ਕਰ ਦਿੱਤਾ ਗਿਆ। ਜਦੋਂ ਡਾਇਰੈਕਟਰ ਨਾਲ ਜਾਂ ਪ੍ਰੋਡਿਊਸਰ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਕੈਸੀ ਅਜੀਬ ਮੰਤਕ ਹੈ ਕਿ ਲੋਕਾਂ ਨੇ ਤੇ ਫਿਲਮ ਦੇਖੀ ਨਹੀਂ ਹੈਗੀ, ਲੋਕਾਂ ਨੇ ਸਿਰਫ ਟ੍ਰੇਲਰ ਦੇਖਾ ਹੈ ਤੇ ਲੋਕਾਂ ਨੂੰ ਟ੍ਰੇਲਰ ਵੇਖ ਕੇ ਲੋਕਾਂ ਨੇ ਕਿੱਦਾਂ ਜੱਜ ਕਰ ਲਿਆ ਕਿ ਇਸ ਫਿਲਮ ਦੇ ਵਿੱਚ ਕੁਛ ਸੀਨ ਐਸੇ ਹੈਗੇ ਨੇ ਜਿਹੜੇ ਸਾਡੇ ਮੁਆਸ਼ਰੇ ਦੇ ਨਾਲ ਨਹੀਂ ਮਿਲਦੇ ਹੈਗੇ, ਕੁਛ ਗੱਲਾਂ ਐਸੀਆਂ ਹੈਗੀਆਂ ਨੇ, ਕੋਈ ਲਬੋ ਲਹਿਜਾ ਇਸ ਤਰ੍ਹਾਂ ਦਾ ਹੈਗਾ ਵਾ ਜਿਹੜਾ ਉਹ ਫਿਲਮ ਦੇ ਵਿੱਚ ਜਿਹੜਾ ਸਾਡੇ ਮੁਆਸ਼ਰੇ ਦੇ ਨਾਲ, ਸਾਡੀ ਸੁਸਾਇਟੀ ਦੇ ਨਾਲ, ਸਾਡੇ ਲੋਕਾਂ ਦੇ ਨਾਲ ਟਕਰਾਂਦਾ ਹੈ, ਉਹਦੇ ਓਪੋਜ਼ਿਟ ਹੈ, ਉਹਦੇ ਅਗੇਂਸਟ ਹੈ। ਲੇਕਿਨ ਡਾਇਰੈਕਟਰ ਦਾ ਕਹਿਣਾ ਸੀ ਕਿ ਇਸ ਫਿਲਮ ਦੇ ਉੱਪਰ ਅਸੀਂ ਪਿਛਲੇ 1.5 ਤੋਂ 2 ਸਾਲ ਤੋਂ ਲੱਗੇ ਹੋਏ ਆ, ਇਹਨੂੰ ਸ਼ੂਟ ਕਰਨ ਲਈ ਸਾਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਾਨੂੰ ਲਾਹੌਰ ਦੀਆਂ ਮੁxtਲਿਫ ਸੜਕਾਂ ਤੇ ਅਸੀਂ ਉਹ ਇਨਵਾਇਰਨਮੈਂਟ ਕ੍ਰੀਏਟ ਕੀਤਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿੰਨੀ ਵੀ ਟੈਕਨੋਲੋਜੀ ਆਈ ਹੈ ਇਹ ਸਨ 2000 ਤੋਂ ਬਾਅਦ ਆਈ ਹੈ ਤੇ ਇਹ ਜਿਹੜਾ ਵਾਕਿਆ ਹੋਇਆ ਸੀ ਸਨ 2001 ਤੇ 2 ਦੇ ਦਰਮਿਆਨ ਹੋਇਆ ਸੀ। ਤੇ ਇਸ ਲਈ ਇਹ ਅੱਜ ਤੋਂ 20 ਸਾਲ ਪਹਿਲੇ ਦਾ ਇਨਵਾਇਰਨਮੈਂਟ ਕੀ ਸੀ, ਉਸ ਇਨਵਾਇਰਨਮੈਂਟ ਨੂੰ ਕ੍ਰੀਏਟ ਕਰਨਾ, ਕਰੈਕਟਰਾਈਜੇਸ਼ਨ ਕਰਨੀ, ਖੈਰ ਇਹ ਸਾਰੀ ਇੱਕ ਫਿਲਮ ਦੀ ਪ੍ਰੋਡਕਸ਼ਨ ਦੀ ਇੱਕ ਜ਼ਿੰਮੇਵਾਰੀਆਂ ਹੁੰਦੀਆਂ ਨੇ। ਤੇ ਉਸ ਚੀਜ਼ ਨੂੰ ਲੈਂਦੇ ਹੋਏ ਉਹ ਦੱਸ ਰਹੇ ਨੇ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ, ਉਸ ਮਿਹਨਤ ਕਰਨ ਤੋਂ ਬਾਵਜੂਦ ਜਦੋਂ ਇਹ ਫਿਲਮ ਤਿਆਰ ਹੋ ਕੇ ਆਈ ਹੈ ਤੇ ਇਹਨੂੰ ਬੈਨ ਕਰ ਦਿੱਤਾ ਗਿਆ। ਤੇ ਇਸ ਫਿਲਮ ਦੇ ਜਿਹੜੇ ਮੇਨ ਕਿਰਦਾਰ ਸੀ ਜਾਵੇਦ ਇਕਬਾਲ, ਯਾਸਰ ਹੁਸੈਨ ਦਾ ਕਹਿਣਾ ਸੀ ਕਿ ਇਹ ਫਿਲਮ ਜਿਹੜੀ ਹੈਗੀ ਹੈ ਇਹ ਸਾਡੀ ਸੁਸਾਇਟੀ ਲਈ
ਬੜੀ ਜ਼ਰੂਰੀ ਹੈਗੀ ਸੀ। ਇਹਦੇ ਉੱਤੇ ਭਾਰਤ ਪਹਿਲੇ ਫਿਲਮ ਬਣਾ ਚੁੱਕਿਆ ਹੈ ਇਸ ਕਰੈਕਟਰ ਦੇ, ਤੁਹਾਡਾ YouTube ਤੇ ਕਹਿੰਦਾ ਪਈ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਅਗਰ ਸਾਡੇ ਹਮਸਾਏ ਮੁਲਕ ਨੇ ਸਾਡੇ ਮਸਲੇ ਦੇ ਉੱਪਰ ਫਿਲਮ ਬਣਾਈ ਹੈ ਤੇ ਅਸੀਂ ਇੱਥੇ ਕਿਉਂ ਨਹੀਂ ਬਣਾ ਸਕਦੇ? ਤੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਸਿਨੇਮੇ ਘਰ ਫਿਰ ਵਿਰਾਨ ਹੀ ਰਹਿਣਗੇ ਨਾ, ਜਦੋਂ ਇੱਥੇ ਡਰਾਮੇ ਦੀ ਆਖਰੀ ਕਿਸ਼ਤ ਜਾਂ ਪਹਿਲੀ ਕਿਸ਼ਤ ਲਾਈ ਜਾਏਗੀ, ਜਦੋਂ ਇੱਥੇ ਗੈਰ ਮੁਲਕੀ ਡਰਾਮੇ, ਗੈਰ ਮੁਲਕੀ ਫਿਲਮਾਂ ਆ ਕੇ ਚੱਲਣਗੀਆਂ ਤੇ ਸਾਡੀਆਂ ਫਿਲਮਾਂ ਤੇ ਪਾਬੰਦੀ ਲੱਗੇਗੀ ਤੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਕਿਸ ਤਰ੍ਹਾਂ ਅੱਗੇ ਜਾਏਗੀ? ਫਿਰ ਉਹਨਾਂ ਨੇ ਮਿਸਾਲ ਦਿੱਤੀ ਕਿ ਇੰਡੀਆ ਦੀ ਫਿਲਮ ਇੰਡਸਟਰੀ ਇਸੇ ਲਈ ਅੱਗੇ ਹੈ ਕਿ ਉਹਨਾਂ ਨੇ ਆਪਣੇ ਫਰੀडम ਆਫ ਫਾਈਟਰ ਹੋ ਗਏ, ਜਿਸ ਤਰ੍ਹਾਂ ਭਗਤ ਸਿੰਘ ਹੈਗਾ, ਜਿਸ ਤਰ੍ਹਾਂ ਹੋਰ ਕਰੈਕਟਰ ਹੈਗੇ, ਉਹਨਾਂ ਦੇ ਉੱਪਰ ਫਿਲਮਾਂ ਬਣਾਈਆਂ। ਉਸ ਤੋਂ ਬਾਅਦ ਉਹਨਾਂ ਨੇ ਜਿੰਨੇ ਵੀ ਸਾਡੇ ਆਪਣੇ ਸਮਾਜੀ ਇਸ਼ੂ ਹੈਗੇ ਸੀ ਉਹਦੇ ਉੱਪਰ ਬਣਾਈ ਉਹਨਾਂ ਨੇ ਫਿਲਮਾਂ, ਤਾਂ ਕਿ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾਵੇ, ਲੋਕਾਂ ਨੂੰ ਸ਼ੌਰ ਦਿੱਤਾ ਜਾਵੇ। ਅਗਰ ਅਸੀਂ ਜਾਵੇਦ ਇਕਬਾਲ ਦੇ ਕਰੈਕਟਰ ਦੀ ਗੱਲ ਕਰੀਏ ਤਾਂ ਜਾਵੇਦ ਇਕਬਾਲ ਦਾ ਕਰੈਕਟਰ ਬੜਾ ਅਜੀਬ ਸੀ। ਇਹ ਵਾਕਿਆ ਇੱਕ ਸਿਰਫ ਦਿਲ ਦਹਿਲਾ ਦੇਣ ਵਾਲਾ ਜਾਂ ਦਿਲ ਖਰਾਸ਼ ਵਾਕਿਆ, ਇੱਕ ਅਲੱਗ ਪਰਸਪੈਕਟਿਵ ਆ, ਲੇਕਿਨ ਇਸ ਵਾਕਿਏ ਨੇ ਮਾਸ਼ਰੇ ਉੱਤੇ ਬਹੁਤ ਸਾਰੇ ਸਵਾਲਾਂ ਛੱਡ ਦਿੱਤੇ ਕਿ ਆਇਆ ਇਸ ਤਰ੍ਹਾਂ ਦਾ ਸ਼ਖਸ ਸਾਡੇ ਵਿੱਚ ਹੀ ਮੌਜੂਦ ਹੈ ਜਿਹਨੇ ਦਰਿੰਦਗੀ ਦੀ ਇੰਤਹਾ ਕਰ ਦਿੱਤੀ, ਜਿਹਨੇ ਜਾਨਵਰਾਂ ਨਾਲੋਂ ਜ਼ਿਆਦਾ ਬੁਰਾ ਸਲੂਕ ਕੀਤਾ। ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਜਿਹੜਾ ਹੈਗਾ ਉਹ ਜਿਨਸੀ ਤਰੀਕੇ ਦੇ ਨਾਲ, ਉਹਨਾਂ ਨੂੰ ਸੈਕਸ਼ੂਅਲ, ਛੋਟੇ ਬੱਚਿਆਂ ਦੇ ਨਾਲ ਜਿਨਸੀ ਤਾਲੁਕ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ, ਫਿਰ ਉਸ ਤੋਂ ਬਾਅਦ ਤੇਜ਼ਾਬ ਦੇ ਡਰਾਮਾਂ 'ਚ ਪਾ ਦੇਣਾ। ਇੰਨੀ ਵੱਡੀ ਇਨਸਾਨੀਅਤ ਦੀ ਤਜ਼ਲੀਲ ਦੀ ਮਿਸਾਲ ਸ਼ਾਇਦ ਹੀ ਕਿਤੇ ਮਿਲਦੀ ਹੋਵੇ। ਜਦੋਂ ਇਸ ਸ਼ਖਸ ਨੇ ਇਸ ਤਰ੍ਹਾਂ ਕੀਤਾ ਹੈਗਾ, ਸਾਡੇ ਮੁਆਸ਼ਰੇ ਉੱਤੇ, ਸਾਡੀ ਹੋਲ ਸੁਸਾਇਟੀ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਇਹ ਬੰਦਾ ਸਾਡੇ 'ਚ ਮੌਜੂਦ ਕਿੱਦਾਂ ਸੀ? ਇਸ ਬੰਦੇ ਨੂੰ ਅਸੀਂ ਪਹਿਲੇ ਕਿਉਂ ਨਹੀਂ ਫੜ ਸਕੇ? ਯਾਨੀ ਕਿ ਸਾਡਾ ਲਾ ਸਿਸਟਮ ਜਾਂ ਸਾਡੀ ਅਖਲਾਕੀਆਤ ਜਾਂ ਸਾਡੀ ਐਥਿਕਸ ਉਹ ਇੰਨੀ ਗਿਰਾਵਟ ਦਾ ਸ਼ਿਕਾਰ ਹੋ ਗਏ ਨੇ ਕਿ ਇੱਕ ਬੰਦਾ ਇਤਰਾਫੇ ਜੁਰਮ ਕਰਕੇ ਖੁਦ ਆ ਕੇ ਆਪਣੀ ਗ੍ਰਿਫਤਾਰੀ ਦੇ ਰਿਹਾ ਹੈ। ਇਟਸ ਮੀਨ ਹੈ ਕਿ ਸਾਡੀ ਕੋਈ ਤਹਿਕੀਕ ਹੀ ਨਹੀਂ ਸੀ ਹੈਗੀ ਉਦੋਂ ਵੀ ਤੇ ਹਲੇ ਵੀ। ਜਦੋਂ ਅਸੀਂ ਜਾਵੇਦ ਇਕਬਾਲ ਨਾਮੀ ਸ਼ਖਸ ਤੇ ਜਾਂਦੇ ਹਾਂ ਤੇ ਅਗਰ ਅਸੀਂ ਇਹਨੂੰ ਸਾਈਕੋਲੋਜੀਕਲ ਤੌਰ ਤੇ ਦੇਖੀਏ, ਸ਼ਾਉਰੀ ਤੌਰ ਤੇ ਦੇਖੀਏ, ਤਾਂ ਸਭ ਤੋਂ ਵੱਡੀ ਮੇਨ ਚੀਜ਼ ਹੈਗੀ ਉਹ ਇੱਕ ਜ਼ਿਹਨੀ ਮਰੀਜ਼ ਸੀ ਜਿਹਨੂੰ ਅਸੀਂ ਪੀਡੋਫਾਈਲ ਕਹਿੰਦੇ ਹੈਗੇ ਆ। ਤੇ ਪੀਡੋਫਾਈਲ ਦੇ ਵਿੱਚ ਜਿਹੜੀ ਪੀਡੋਫਾਈਲ ਦੀ ਟਰਮ ਹੈਗੀ ਆ ਉਹ ਇਸੇ ਲਈ ਯੂਜ਼ ਹੁੰਦੀ ਹੈ ਲਵ ਅਫੈਕਸ਼ਨ ਵਿਦ ਚਾਈਲਡ, ਯਾਨੀ ਕਿ ਆਪਣੀ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਨਾਲ, ਸ਼ਾਇਦ ਬੱਚੀ ਆ ਜਾਂ ਬੱਚਾ ਵਾ, ਉਹਨਾਂ ਵੱਲ ਅਟਰੈਕਟ ਹੋਣਾ, ਉਹਨਾਂ ਵੱਲ ਅਫੈਕਟ ਹੋਣਾ। ਤੇ ਉਹ ਜਦੋਂ ਇਹ ਚੀਜ਼ ਉਸ ਵਕਤ ਮੌਜੂਦ ਸੀ ਤੇ ਉਸ ਵਕਤ ਗੌਰ ਨਹੀਂ ਕੀਤਾ ਗਿਆ। ਸਨ 90 ਦੇ ਵਿੱਚ ਇਸ ਬੰਦੇ ਦੇ ਉੱਪਰ ਜਿਨਸੀ ਤਾਲੁਕ ਬਣਾਉਣ ਦੀ ਵਜ੍ਹਾ ਤੋਂ, ਬੱਚੇ ਦੇ ਨਾਲ ਜਿਨਸੀ ਜ਼ਿਆਦਤੀ ਕਰਨ ਦੀ ਵਜ੍ਹਾ ਤੋਂ, ਸੈਕਸ਼ੂਅਲ ਜਿਹੜਾ ਹੈਰਾਸਮੈਂਟ ਦੀ ਵਜ੍ਹਾ ਤੋਂ ਇਹਦੇ ਉੱਪਰ ਇੱਕ ਕੇਸ ਹੋਇਆ, ਪੁਲਿਸ ਨੇ ਗ੍ਰਿਫਤਾਰ ਕੀਤਾ, 6 ਮਹੀਨੇ ਬਾਅਦ ਛੁੱਟ ਕੇ ਆ ਗਿਆ। ਉਸ ਤੋਂ 3 ਸਾਲ ਬਾਅਦ ਫਿਰ ਇੱਕ ਬੱਚੇ ਨਾਲ ਜ਼ਿਆਦਤੀ ਕੀਤੀ, ਪਿੰਡ ਉੱਥੇ ਉਹ ਇਲਾਕੇ ਵਾਲੇ ਨੇ ਉਸ ਇਲਾਕੇ ਚੋਂ ਕੱਢ ਦਿੱਤਾ ਸਟਾਂਪ ਪੇਪਰ ਤੇ ਲਿਖਾ ਕੇ। ਫਿਰ ਇੱਕ ਜ਼ਿਆਦਤੀ ਦਾ ਕੇਸ ਹੋਇਆ, ਉਸ ਜ਼ਿਆਦਤੀ ਦੇ ਕੇਸ 'ਚ ਫਿਰ ਫੜਿਆ ਗਿਆ, ਲੇਕਿਨ ਆਪਣੇ ਸਹਾਫੀ ਹੋਣ ਦੀ ਵਜ੍ਹਾ ਤੋਂ, ਚੂੰਕਿ ਚੋਈ ਸਾਹਿਬ ਇੱਕ ਸਹਾਫੀ ਵੀ ਸੀ ਤੇ ਸਹਾਫੀ ਹੋਣ ਦੇ ਨਾਲ ਨਾਲ ਉਹਦੇ ਬਹੁਤ ਸਾਰੇ ਤਾਲੁਕਾਤ ਪੁਲਿਸ ਵਾਲਿਆਂ ਦੇ ਨਾਲ ਵੀ ਸੀ। ਤੇ ਇਸ ਤਰ੍ਹਾਂ ਦਾ ਕਰੈਕਟਰ ਹੋ ਕੇ ਉਹਨੇ ਇਸ ਤਰ੍ਹਾਂ ਦੇ ਕੰਮ ਕਰਕੇ ਤੇ ਜਦੋਂ ਸਾਡੀ ਸੁਸਾਇਟੀ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਕਿ ਇੱਕ ਬੰਦਾ ਜਿਹੜਾ 3 ਦਫਾ ਮਤਲੂਬ ਸੀ ਪੁਲਿਸ ਨੂੰ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ, ਉਸ ਬੰਦੇ ਨੂੰ ਕਿਸ ਬੁਨਿਆਦ ਤੇ ਛੱਡਿਆ ਗਿਆ? ਉਦੋਂ ਵੀ ਸਾਡਾ ਲਾਅ ਇਹ ਸੀ, ਹੁਣ ਵੀ ਲਾਅ ਇਹ ਵੇ। ਹੁਣ ਵੀ ਜਦੋਂ ਕੋਈ ਵਾਕਿਆ ਹੋ ਜਾਂਦਾ ਹੈ ਉਦੋਂ ਭੱਜ ਦੌੜ ਹੁੰਦੀ ਹੈ, ਉਦੋਂ ਸਾਰਾ ਕੁਝ ਹੁੰਦਾ ਹੈ, ਉਦੋਂ ਗ੍ਰਿਫਤਾਰੀ ਹੁੰਦੀਆਂ ਨੇ। ਲੇਕਿਨ ਗੱਲ ਸਮਝਣ ਦੀ ਜ਼ਰੂਰਤ ਇਹ ਹੈਗੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵਾਕਿਆ ਰੂਨਮਾ ਹੁੰਦਾ ਹੈ, ਸਭ ਤੋਂ ਪਹਿਲੇ ਉਹਦੀ ਵਜੂਹਾਤ ਜਾਣਨੀਆਂ ਚਾਹੀਦੀਆਂ ਕਿ ਉਹਦੀ ਵਜੂਹਾਤ ਕੀ ਹੈ, ਇਸ ਤਰ੍ਹਾਂ ਹੋਇਆ ਕਿਉਂ ਹੈ, ਕੀ ਰੀਜ਼ਨ ਸੀ ਕਿ ਇਹ ਬੰਦੇ ਨੇ ਐਡਾ ਵੱਡਾ ਜੁਰਮ ਕੀਤਾ ਜਾਂ ਇਸ ਬੰਦਾ ਐਡੇ ਵੱਡੇ ਜੁਰਮ ਦੇ ਵਿੱਚ ਇਨਵੋਲਵ ਹੋਇਆ। ਜਦੋਂ ਉਹਦੀ ਫੈਮਿਲੀ ਬੈਕਗਰਾਉਂਡ ਕੱਢਿਆ, ਉਹਦੀ ਫੈਮਿਲੀ ਦੱਸ ਰਹੀ ਹੈ ਕਿ ਜਨਾਬ ਇਹ ਤੇ ਇਸ ਤਰ੍ਹਾਂ ਦਾ ਸੀ, ਇਹ ਇੰਜ ਕਰਦਾ ਸੀ, ਭੈਣਾਂ ਨਾਲ ਵੀ ਲੜਦਾ ਸੀ, ਇਹ ਭਾਬੀਆਂ ਨਾਲ ਵੀ ਲੜਦਾ ਸੀ, ਇਹਨੇ ਆਪਣੀ 2 ਵਾਈਫਸ ਨੂੰ ਤਲਾਕ ਵੀ ਦਿੱਤੀ ਹੋਈ ਸੀ, ਡਿਵੋਰਸ ਵੀ ਦਿੱਤੀ ਸੀ, ਇਹ ਉਹ। ਅਗਰ ਇਹ ਸਾਰਾ ਕੁਝ ਉਹਦੀ ਬੈਕਗਰਾਉਂਡ ਹਿਸਟਰੀ 'ਚ ਮੌਜੂਦ ਸੀ ਤੇ ਕਿਸੇ ਦੇ ਵਿੱਚ ਇੰਨੀ ਅਖਲਾਕੀ ਜ਼ਰੂਰਤ ਨਹੀਂ ਸੀ ਹੈਗੀ, ਕਿਸੇ ਦੇ ਵਿੱਚ ਇੰਨੀ ਐਥੀਕਲੀ ਜ਼ਰੂਰਤ ਨਹੀਂ ਸੀ ਹੈਗੀ ਕਿ ਉਹ ਪੁਲਿਸ ਸਟੇਸ਼ਨ ਆ ਕੇ ਦੱਸਦਾ ਕਿ ਸਾਡਾ ਭਰਾ ਇੰਜ ਦਾ ਵਾ, ਜਾਂ ਸਾਡਾ ਬੇਟਾ ਇੰਜ ਦਾ ਵਾ, ਜਾਂ ਸਾਡਾ ਮਹੱਲੇਦਾਰ ਇੰਜ ਦਾ ਵਾ, ਜਾਂ ਮੇਰਾ ਦੋਸਤ ਇੰਜ ਦਾ ਵਾ। ਆਖਰ ਉਹਦਾ ਦੋਸਤ ਵੀ ਤੇ ਹੈਗੇ ਸੀ, ਉਹਦਾ ਹਲਕਾ ਅਹਿਬਾਬ ਵੀ ਹੈਗਾ ਸੀ। ਖੈਰ ਉਹਦੀ ਜ਼ਿੰਦਗੀ ਦਾ ਇੱਕ ਸਿਆਹ ਰੁੱਖ ਹੈਗਾ, ਉਹਦੀ ਇੱਕ ਜ਼ਿੰਦਗੀ ਦਾ ਬਦਨਮਾ ਦਾਗ ਹੈਗਾ ਜਿਹਨੂੰ ਅਸੀਂ ਮਜ਼ੀਦ ਡਿਸਕਸ ਨਹੀਂ ਕਰਾਂਗੇ। ਅਸੀਂ ਫਿਲਮ ਵਾਲੀ ਆਉਂਦੇ ਕਿ ਜਦੋਂ ਇਹਦੇ ਉੱਪਰ ਫਿਲਮ ਬਣ ਗਈ ਸੀ ਤਾਂ ਉਹ ਫਿਲਮ ਨੂੰ ਰਿਲੀਜ਼ ਹੋਣਾ ਚਾਹੀਦਾ ਸੀ। ਉਹ ਕਿਸ ਬੁਨਿਆਦ ਤੇ ਨਹੀਂ ਹੋਈ, ਉਹ ਕਿਸ ਖੱਤ ਦੇ ਵਿੱਚ ਕੀ ਕਿਹਾ ਗਿਆ, ਲੋਕ ਕੀ ਕਹਿ ਰਹੇ ਨੇ, ਇੱਕ ਅਲੱਗ ਮਾਜਰਾ, ਇੱਕ ਅਲੱਗ ਬਹਿਸ ਹੈਗੀ ਹੈ। ਲੇਕਿਨ ਜਦੋਂ ਇਸ ਫਿਲਮ ਦਾ ਟ੍ਰੇਲਰ ਆਇਆ ਸੀ, ਮੈਂ ਉਸ ਚੀਜ਼ ਦਾ ਚਸ਼ਮਦੀਦ ਗਵਾਇਆ ਕਿ ਮੈਂ ਉਸ ਟ੍ਰੇਲਰ ਨੂੰ ਜਦੋਂ ਦੇਖਿਆ, ਉਹਦੇ ਉੱਪਰ ਅਗਰ 10 ਜਾਂ 12,000 ਕਮੈਂਟ ਸੀ ਤੇ ਇੱਕ ਵੀ ਕਮੈਂਟ ਦੇ ਵਿੱਚ ਇਹ ਨਹੀਂ ਸੀ ਕਿਹਾ ਗਿਆ ਕਿ ਇਹ ਫਿਲਮ ਨੂੰ ਰਿਲੀਜ਼ ਨਹੀਂ ਹੋਣਾ ਚਾਹੀਦਾ। ਹਰ ਕਮੈਂਟ ਦੇ ਵਿੱਚ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀ, ਲੋਕਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਸੀ, ਲੋਕਾਂ ਨੇ ਆਪਣੀ ਹਮਦਰਦੀਆਂ ਦਾ ਇਜ਼ਹਾਰ ਕੀਤਾ ਸੀ ਕਿ ਉਹ ਮਾਵਾਂ ਜਿਨ੍ਹਾਂ ਦੇ ਬੱਚੇ ਜਿਹੜੇ ਹੈਗੇ ਉਹ ਬੇਗੁਨਾਹ ਪਕੜ ਕੇ ਇਸ ਬੰਦੇ ਨੇ ਕਤਲ ਕਰਕੇ, ਜਿਨਸੀ ਤਾਲੁਕਾਤ ਬਣਾ ਕੇ ਉਹਨਾਂ ਨੂੰ ਕਤਲ ਕਰਕੇ, ਜਿਨਸੀ ਜ਼ਿਆਦਤੀ ਕਰਕੇ ਉਹਨਾਂ ਨੂੰ ਤੇਜ਼ਾਬ ਦੇ ਵਿੱਚ ਡੁਬੋਇਆ। ਇਸ ਬੰਦੇ ਨੂੰ ਇੱਕ ਦਫਾ ਹਾਈਲਾਈਟ ਕਰਨਾ ਚਾਹੀਦਾ ਵਾ, ਇੱਕ ਦਫਾ ਸਾਹਮਣੇ ਲੈ ਕੇ ਆਉਣਾ ਚਾਹੀਦਾ। ਹੁਣ ਪੰਜਾਬ ਗਵਰਨਮੈਂਟ ਨੇ, ਪੰਜਾਬ ਸੈਂਸਰ ਬੋਰਡ ਨੇ ਇਹਦੇ ਉੱਪਰ ਕੀ ਪਾਬੰਦੀ ਲਗਾਈ ਹੈ, ਇਹ ਬਿਲਾ ਜਵਾਜ਼ ਹੈਗਾ। ਮੇਰੇ ਖਿਆਲ ਦੇ ਨਾਲ ਇਸ ਫਿਲਮ ਨੂੰ ਜਿਹੜਾ ਹੈਗਾ ਉਹ ਰਿਲੀਜ਼ ਹੋਣਾ ਚਾਹੀਦਾ। ਜੀ ਬਿਲਕੁਲ।
ਦਰੁਸਤ ਫਰਮਾਇਆ ਜੀ ਤੁਸੀਂ, ਕਿਉਂਕਿ ਇੱਕ ਅਜਿਹੀ ਘਟਨਾ ਜਿਹੜੀ ਸਾਰਿਆਂ ਦੇ ਸਾਹਮਣੇ ਆਉਣੀ ਬਹੁਤ ਜ਼ਰੂਰੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਅਵੇਅਰਨੈਸ ਵੀ ਮਿਲੇਗੀ ਕਿ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ ਮਸ਼ਰੂਫ ਰੱਖ ਸਕਦੇ ਨੇ, ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ ਉਹ ਜਿਹੜੀ ਪ੍ਰੋਟੈਕਸ਼ਨ ਦੇ ਸਕਦੇ ਨੇ। ਸੋ ਉਮੀਦ ਕਰਦੇ ਹਾਂ ਜੀ ਪਾਕਿਸਤਾਨੀ ਪੰਜਾਬ ਸਰਕਾਰ ਜਿਹੜੇ ਸੈਂਸਰ ਬੋਰਡ ਹੈਗਾ ਛੇਤੀ ਤੋਂ ਛੇਤੀ ਇਸ ਮੂਵੀ ਨੂੰ ਮਨਜ਼ੂਰੀ ਦੇਵੇਗੀ ਤੇ ਲੋਕਾਂ ਦੇ ਸਾਹਮਣੇ ਮੂਵੀ ਜ਼ਰੂਰ ਆਵੇਗੀ। ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।